78 ਸਾਲ ਪਹਿਲਾਂ 1947 ਚ ਸਿੱਖ ਲੀਡਰਾਂ ਨੇ ਜਿਹੜੇ ਇਹਨਾਂ ਦੇ ਜਾਲ 'ਚ ਫਸ ਗਏ ਗਾਂਧੀ ਨਹਿਰੂ ਦੇ ਆਪਣੇ ਆਜ਼ਾਦ ਮੁਲਕ ਦੀ ਆਪਸ਼ਨ ਛੱਡ ਕੇ ਇੰਡੀਆ ਨੂੰ ਜੁਆਇਨ ਕੀਤਾ ਸੀ। ਪਰ 37 ਸਾਲ ਬਾਅਦ ਹੀ 47 ਤੋਂ ਜਦੋਂ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸਿੱਖ ਕੌਮ ਨੂੰ ਲੀਡਰ ਇਹ ਰਿਅਲਾਈਜ਼ ਹੋਇਆ ਕਿ ਸਾਡੀ ਲੀਡਰਸ਼ਿਪ ਨੇ ਬਹੁਤ ਵੱਡਾ ਬਲੰਡਰ ਕੀਤਾ ਤੇ ਜੂਨ 84 ਤੋਂ ਬਾਅਦ ਸਿੱਖਾਂ ਨੇ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਇਸ ਦਾ ਮੁਤਾਲਬਾ ਕੀਤਾ ਔਰ ਪੰਜਾਬ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ ਇਹਨਾਂ 4 ਦਹਾਈਆਂ 'ਚ ਮਾਰੇ ਗਏ ਨੇ ਕਿ ਇੰਡੀਆ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦਿਆਂ 7 ਮਈ 2023 ਨੂੰ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ 'ਚ ਸ਼ਹੀਦ ਕੀਤਾ, 15 ਜੂਨ 2023 ਨੂੰ ਬਰਮਿੰਘਮ UK 'ਚ ਅਵਤਾਰ ਸਿੰਘ ਖੰਡੇ ਦਾ ਮਰਡਰ ਕੀਤਾ ਤੇ 18 ਜੂਨ 2023 ਨੂੰ ਸਰੀ ਬ੍ਰਿਟਿਸ਼ ਕੋਲੰਬੀਆ 'ਚ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ। ਭਾਰਤ ਨੇ ਪਿਛਲੇ 25-30 ਸਾਲ ਸਾਡੀ ਮੂਵਮੈਂਟ ਨੂੰ ਆਤੰਕਵਾਦ, ਅਲਗਾਵਵਾਦ, ਉਗਰਵਾਦ, ਪਾਕਿਸਤਾਨ ਦੀ ISI ਨਾਲ ਜੋੜਨ ਦਾ ਯਤਨ ਕੀਤਾ, ਪਰ ਹੁਣ ਤੁਸੀਂ ਈਵਨ ਮੀਡੀਆ ਕਵਰੇਜ ਬਲੂਮਬਰਗ, ਵਾਸ਼ਿੰਗਟਨ ਪੋਸਟ, CNN ਔਰ ਇਹਨਾਂ ਸਾਰਿਆਂ ਨੂੰ ਦੇਖੋਗੇ ਇਹ ਸਿੱਖ ਐਕਟਿਵਿਸਟ ਕਹਿਣਗੇ, ਖਾਲਿਸਤਾਨ ਐਕਟਿਵਿਸਟ ਕਹਿਣਗੇ। ਸੋ ਜਿਹੜਾ 50 ਲੱਖ ਸਿੱਖ ਹੈ ਉਹਨੇ ਖਾਲਿਸਤਾਨ ਦੇ ਮੁੱਦੇ ਨੂੰ ਸੈਂਟਰਲ ਫੋਕਸ ਬਣਾਇਆ ਔਰ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ 3 ਸਾਲਾਂ 'ਚ ਇਹ ਪੰਜੋਂ ਹੀ ਜਿਹੜੀਆਂ 5 ਵਾਈਜ਼ ਕੰਟਰੀਜ਼ ਨੇ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਔਰ UK ਉਹਨਾਂ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਹੋਇਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਬਾਹਰ ਨਿਕਲੇ ਨੇ। ਜਿਸ ਅਮਰੀਕਾ ਦੇ ਟਰੰਪ ਨੇ ਮੋਦੀ ਨੂੰ ਆਪਣੇ ਗੋਡੇ ਥੱਲੇ ਧਰਿਆ ਹੋਇਆ, ਮੈਨੂੰ ਲੱਗਦਾ ਬਹੁਤ ਜਲਦੀ ਸਿੱਖ ਇਸ਼ੂ ਨੂੰ ਅਮਰੀਕਾ ਵੱਲੋਂ ਵੀ ਜਿਹੜਾ ਪਿੱਠ ਠੋਕੀ ਜਾਏਗੀ, ਜਿਵੇਂ ਪਾਕਿਸਤਾਨ ਦੇ ਨਾਲ ਆਲ ਆਫ ਏ ਸਡਨ ਯੂ ਟਰਨ ਵਜਿਆ ਰਿਲੇਸ਼ਨਸ਼ਿਪ ਦੇ ਵਿੱਚ। ਹਾਂਜੀ, अस्सलाम वालेकुम, सत श्री अकाल जी। इस वक्त ਅਸੀਂ ਯੂਨਾਈਟਿਡ ਨੇਸ਼ਨ ਦੇ ਬਾਹਰ ਹਾਂ ਔਰ ਇੱਥੇ ਇੱਕ ਬੜਾ ਵੱਡਾ ਪ੍ਰੋਟੈਸਟ ਹੋ ਰਿਹਾ ਹੈ ਹਿੰਦੁਸਤਾਨ ਔਰ ਨਰਿੰਦਰ ਮੋਦੀ ਦੀ, ਜਿਹੜੀ ਇਸ ਵਕਤ ਤੋਂ ਨਾਜ਼ੀਆਂ ਵਾਲਾ ਰਵੱਈਆ ਅਪਣਾਇਆ ਹੈ। ਖਾਲਿਸਤਾਨ ਤਹਿਰੀਕ ਦੇ ਰੂਹ ਅਫਜ਼ਾ ਡਾਕਟਰ ਸਾਹਿਬ ਸਾਡੇ ਨਾਲ ਨੇ, ਇਹਨਾਂ ਨਾਲ ਗੱਲ ਵੀ ਕਰਾਂਗੇ, ਪੁੱਛਾਂਗੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਧੰਨਵਾਦ, ਤੁਸੀਂ ਟਾਈਮ ਦਿੱਤਾ ਜੀ ਪਹਿਲੇ ਤੇ। ਬਹੁਤ ਨਿਵਾਜ਼ਿਸ਼, ਬਹੁਤ ਮਿਹਰਬਾਨੀ। ਅੱਛਾ ਡਾਕਟਰ ਸਾਹਿਬ ਜ਼ਰਾ ਇਹ ਦੱਸੋਗੇ ਕਿ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਕਿਸ ਚੀਜ਼ ਦੇ ਬਾਰੇ ਵਿੱਚ, ਕੀ ਤੁਹਾਡੀਆਂ ਡਿਮਾਂਡਾਂ ਨੇ? ਦੇਖੋ, ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ 80ਵਾਂ ਸੈਸ਼ਨ ਚੱਲ ਰਿਹਾ ਹੈ। ਵੈਸੇ ਨਰਿੰਦਰ ਮੋਦੀ ਜਿਹੜਾ ਕਿ ਬੁਚਰ ਆਫ ਗੁਜਰਾਤ ਹੈ ਔਰ ਹੁਣ ਸਾਰੀਆਂ ਹੀ ਅਕਲੀਅਤਾਂ ਦਾ ਹੀ ਕਾਤਲ ਹੈ, ਉਹਨੇ ਆਉਣਾ ਸੀ, ਪਰ ਜੋ ਹਾਲਾਤ ਇਸ ਵੇਲੇ ਭਾਰਤ ਦੇ ਵੀਜ਼ਾ-ਵੀ ਅਮਰੀਕਾ ਬਣੇ ਹੋਏ ਨੇ, ਉਹ ਆਪਣੀ ਥਾਂ ਤੇ ਉਹਨੇ S ਜੈਸ਼ੰਕਰ ਨੂੰ ਭੇਜਿਆ ਤੇ ਅੱਜ ਦੇ ਜਨਰਲ ਅਸੈਂਬਲੀ ਦੇ ਮਾਰਨਿੰਗ ਸੈਸ਼ਨ ਨੂੰ S ਜੈਸ਼ੰਕਰ ਐਡਰੈਸ ਕਰ ਰਿਹਾ। ਸੋ ਵੱਡੀ ਗਿਣਤੀ ਦੇ ਵਿੱਚ ਸਿੱਖ ਕੌਮ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਈਸਟ ਕੋਸਟ ਤੋਂ ਇਕੱਠੇ ਹੋਏ ਨੇ, ਕਿਉਂਕਿ ਇੰਡੀਆ ਇੱਕ ਜਮਹੂਰੀਅਤ ਦੇ ਨਾਂ ਥੱਲੇ ਇਨਫਲੈਕਟ ਨਾਜ਼ੀ ਕਰੇਸੀ ਹੈ। ਜਿਹੜਾ ਜਰਮਨੀ 1930s ਦੇ ਵਿੱਚ ਸੀ, ਅੱਜ ਭਾਰਤ ਉਹ ਬਣਿਆ ਹੋਇਆ ਹੈ। 78 ਸਾਲ ਪਹਿਲਾਂ 1947 ਚ ਸਿੱਖ ਲੀਡਰਾਂ ਨੇ ਜਿਹੜੇ ਇਹਨਾਂ ਦੇ ਜਾਲ 'ਚ ਫਸ ਗਏ ਗਾਂਧੀ ਨਹਿਰੂ ਦੇ ਆਪਣੇ ਆਜ਼ਾਦ ਮੁਲਕ ਦੀ ਆਪਸ਼ਨ ਛੱਡ ਕੇ ਇੰਡੀਆ ਨੂੰ ਜੁਆਇਨ ਕੀਤਾ ਸੀ। ਪਰ 37 ਸਾਲ ਬਾਅਦ ਹੀ 47 ਤੋਂ ਜਦੋਂ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸਿੱਖ ਕੌਮ ਨੂੰ ਲੀਡਰ ਇਹ ਰਿਅਲਾਈਜ਼ ਹੋਇਆ ਕਿ ਸਾਡੀ ਲੀਡਰਸ਼ਿਪ ਨੇ ਬਹੁਤ ਵੱਡਾ ਬਲੰਡਰ ਕੀਤਾ ਤੇ ਜੂਨ 84 ਤੋਂ ਬਾਅਦ ਸਿੱਖਾਂ ਨੇ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਇਸ ਦਾ ਮੁਤਾਲਬਾ ਕੀਤਾ ਔਰ ਪੰਜਾਬ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ ਇਹਨਾਂ 4 ਦਹਾਈਆਂ 'ਚ ਮਾਰੇ ਗਏ ਨੇ। ਔਰ ਹੁਣ ਪਿਛਲੇ 2 ਸਾਲ 'ਚ ਅਸੀਂ ਦੇਖਿਆ ਕਿ ਇੰਡੀਆ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦਿਆਂ 7 ਮਈ 2023 ਨੂੰ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ 'ਚ ਸ਼ਹੀਦ ਕੀਤਾ, 15 ਜੂਨ 2023 ਨੂੰ ਬਰਮਿੰਘਮ UK 'ਚ ਅਵਤਾਰ ਸਿੰਘ ਖੰਡੇ ਦਾ ਮਰਡਰ ਕੀਤਾ ਤੇ 18 ਜੂਨ 2023 ਨੂੰ ਸਰੀ ਬ੍ਰਿਟਿਸ਼ ਕੋਲੰਬੀਆ 'ਚ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ। ਔਰ ਅਮਰੀਕਾ 'ਚ ਵੀ ਉਹ ਇਹੀ ਖੇਡ ਖੇਡਣ ਜਾ ਰਹੇ ਸੀ ਜਿਸ ਨੂੰ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਨਾਕਾਮ ਕੀਤਾ, ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ। ਔਰ ਉਸ ਕਰਕੇ ਇਸ ਵੇਲੇ ਇੰਡੀਆ ਐਜ਼ ਏ ਰੌਕ ਸਟੇਟ ਦੁਨੀਆ 'ਚ ਐਕਸਪੋਜ਼ਡ ਵੀ ਹੈ ਔਰ ਸਿੱਖਾਂ ਦਾ ਮੁੱਦਾ ਖਾਲਿਸਤਾਨ ਦਾ ਜਿਹੜਾ ਇਸ ਵੇਲੇ ਇੰਟਰਨੈਸ਼ਨਲ ਰਡਾਰ ਸਕਰੀਨ ਤੇ ਹੈ। ਦੁਨੀਆ ਦੀਆਂ ਵੱਡੀਆਂ ਤਾਕਤਾਂ ਖਾਸ ਤੌਰ ਤੇ ਅਮਰੀਕਾ ਇਸ ਸਿੰਪਥੀ ਨਾਲ ਦੇਖ ਰਹੇ ਨੇ ਔਰ ਅਸੀਂ ਹੋਪ ਕਰਦੇ ਕਿ ਉਹ ਦਿਨ ਬਹੁਤਾ ਦੂਰ ਨਹੀਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ ਔਰ ਪਾਕਿਸਤਾਨ ਸਾਡਾ ਹਮਸਾਇਆ ਮੁਲਕ ਔਰ ਅਸੀਂ ਦੋਵੇਂ ਪੰਜਾਬਾਂ ਦੀਆਂ ਸਾਂਝਾਂ, ਸਾਡੇ ਦਿਲਾਂ ਦੀ ਧੜਕਣ ਇੱਕ ਤਹਿਜ਼ੀਬ ਇੱਕ ਔਰ ਸਾਡਾ ਦੁਸ਼ਮਣ ਇੱਕ। ਪੰਜਾਬ ਵੀ ਆਜ਼ਾਦ ਹੋਏਗਾ, ਕਸ਼ਮੀਰ ਵੀ ਆਜ਼ਾਦ ਹੋਏਗਾ, ਨਾਗਾਲੈਂਡ ਵੀ ਆਜ਼ਾਦ ਹੋਏਗਾ ਔਰ ਹੁਣ ਈਵਨ ਲੱਦਾਖ ਦੇ ਪੀਸਫੁਲ ਬੁੱਧਿਸਟ
ਜਿਨ੍ਹਾਂ ਦੇ ਨਾਲ ਵੀ ਵੱਡਾ ਧੋਖਾ ਹੋਇਆ। ਉਹਨਾਂ ਨੂੰ ਜੰਮੂ ਕਸ਼ਮੀਰ ਤੋਂ ਤੋੜਿਆ ਗਿਆ, ਯੂਨੀਅਨ ਟੈਰੀਟਰੀ ਬਣਾਇਆ ਗਿਆ, ਪਰ ਅੱਜ ਉਹਨਾਂ ਨੂੰ ਦਹਿਸ਼ਤਗਰਦ ਦੱਸ ਕੇ ਉਹਨਾਂ ਦੇ ਸੋਨਮ ਵਨਗਾਂ ਜਿਹੜਾ ਲੀਡਰ ਹੈ ਉਹਨੂੰ ਉਹਦੇ ਉੱਤੇ NSA ਲਾ ਕੇ ਉਹਨੂੰ ਜੋਧਪੁਰ ਭੇਜਿਆ ਗਿਆ। 4 ਯੰਗਸਟਰਸ ਨੂੰ ਮਾਰਿਆ ਗਿਆ, 100 ਤੋਂ ਜ਼ਿਆਦਾ ਜ਼ਖਮੀ ਨੇ, ਔਰ ਲੱਦਾਖ ਨੂੰ ਉਹਨਾਂ ਨੇ ਇੱਕ ਕਿਲਿੰਗ ਗਰਾਊਂਡ ਬਣਾ ਕੇ ਰੱਖ ਦਿੱਤਾ ਹੈ। ਇਹ ਗੱਲ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਇੰਡੀਆ ਡੈਮੋਕ੍ਰੇਸੀ ਨਹੀਂ ਹੈ, ਇਹ ਇਨਫੈਕਟ ਨਾਜ਼ੀਕ੍ਰੇਸੀ ਹੈ। ਔਰ ਇਹ ਜ਼ੁਲਮ ਦਾ ਸਹਾਰਾ ਲੈ ਕੇ ਲੋਕਾਂ ਦੀਆਂ ਜਿਹੜੀਆਂ ਐਸਪੀਰੇਸ਼ਨਸ ਨੇ, ਜਿਹੜਾ ਹੱਕ UN ਚਾਰਟਰ ਦਿੰਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਉਸ ਨੂੰ ਕੁਚਲ ਰਹੇ ਨੇ। ਤੁਸੀਂ ਇਹ ਬੜੀ ਚੰਗੀ ਗੱਲ ਕਰ ਰਹੇ ਹੋ ਕਿ ਤੁਸੀਂ ਖਾਲਿਸਤਾਨ ਦੇ ਨਾਲ ਕਸ਼ਮੀਰ ਦੀ ਗੱਲ ਕਰ ਰਹੇ ਹੋ। ਇੰਡੀਆ ਦੇ ਵਿੱਚ ਜਿਹੜੇ ਦੂਸਰੇ ਇਲਾਕਿਆਂ ਦੇ ਵਿੱਚ ਜ਼ਾਹਿਰ ਹੈ ਇਸ ਵਕਤ ਇਹ ਕਹਿਣਾ ਨਹੀਂ ਚਾਹੀਦਾ, ਲੇਕਿਨ ਕਿਉਂਕਿ ਜ਼ਾਹਿਰ ਹੈ ਮੋਦੀ ਇੱਕ ਹਿੰਦੂਇਜ਼ਮ ਨੂੰ ਲੈ ਕੇ ਚੱਲ ਰਿਹਾ ਔਰ ਉਹ ਕਹਿ ਰਿਹਾ ਕਿ ਸਿਰਫ ਜਿਹੜਾ ਹਿੰਦੁਸਤਾਨ ਹੈ ਉਹ ਸਿਰਫ ਹਿੰਦੂਆਂ ਦਾ, ਬਾਕੀ ਤੇ ਰਹਿਣ ਦਾ ਕਿਸੇ ਦਾ ਹੱਕ ਹੀ ਨਹੀਂ ਹੈਗਾ। ਲੱਦਾਖ ਦੀ ਤੁਸੀਂ ਗੱਲ ਕੀਤੀ ਹੈ, ਦੂਸਰੇ ਇਲਾਕਿਆਂ ਦੀ ਗੱਲ ਕੀਤੀ, ਦੁਨੀਆ ਤੁਹਾਨੂੰ ਕਿਵੇਂ ਵੇਖਦੀ ਹੈ? ਵੈਸੇ ਤੁਹਾਡੇ ਕੈਨੇਡਾ ਦੇ ਵਿੱਚ ਅਸੀਂ ਵੇਖਦੇ ਹਾਂ ਵੱਡੇ ਪ੍ਰੋਟੈਸਟ ਹੁੰਦੇ ਆ, ਤੁਹਾਡੇ ਆਸਟ੍ਰੇਲੀਆ ਦੇ ਵਿੱਚ ਵੱਡੇ ਅਸੀਂ ਯੂਰਪ ਤੋਂ ਆਏ ਆ, ਯੂਰਪ ਦੇ ਵਿੱਚ ਤੁਹਾਡੇ ਵੱਡੇ ਪ੍ਰੋਟੈਸਟ, ਦੁਨੀਆ ਦੀਆਂ ਜਿਹੜੇ ਦੂਜੇ ਮੁਲਕਾਂ ਦੇ ਸਰਬਰਾਹਾਨ ਨੇ, ਦੂਜੀਆਂ ਤਾਕਤਾਂ ਨੇ, ਉਹਨਾਂ ਨਾਲ ਤੁਸੀਂ ਕਿਵੇਂ ਰਾਬਤੇ 'ਚ ਹੋ? ਦੇਖੋ, ਇਸ ਵੇਲੇ 5 ਮਿਲੀਅਨ ਸਿੱਖ 50 ਲੱਖ ਤੋਂ ਜ਼ਿਆਦਾ ਡਾਇਸਪੋਰਾ 'ਚ ਨੇ। 1 ਮਿਲੀਅਨ UK 'ਚ ਹੈ, 1 ਮਿਲੀਅਨ ਕੈਨੇਡਾ 'ਚ ਹੈ, 1 ਮਿਲੀਅਨ USA 'ਚ ਹੈ, ਔਰ ਬਾਕੀ ਯੂਰਪ ਦੇ ਦੂਸਰੇ ਔਰ ਥਾਈਲੈਂਡ, ਮਲੇਸ਼ੀਆ ਦੇ ਵਿੱਚ 200 ਤੋਂ ਜ਼ਿਆਦਾ ਗੁਰਦੁਆਰੇ ਨੇ। ਸੋ ਜਿਹੜਾ 50 ਲੱਖ ਸਿੱਖ ਹੈ ਉਹਨੇ ਖਾਲਿਸਤਾਨ ਦੇ ਮੁੱਦੇ ਨੂੰ ਸੈਂਟਰਲ ਫੋਕਸ ਬਣਾਇਆ। ਔਰ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ 3 ਸਾਲਾਂ 'ਚ ਇਹ ਪੰਜੋਂ ਹੀ ਜਿਹੜੀਆਂ 5 ਵਾਈਜ਼ ਕੰਟਰੀਜ਼ ਨੇ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਔਰ UK, ਉਹਨਾਂ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਹੋਇਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਬਾਹਰ ਨਿਕਲੇ ਨੇ। ਔਰ ਜਿਹੜੀਆਂ ਇਹ ਬਾਹਰਲੀਆਂ ਤਾਕਤਾਂ ਨੇ, ਜਿਵੇਂ ਮੈਂ ਦੱਸਦੇ ਹਾਂ ਕਿ ਅਮਰੀਕਾ 'ਚ 50 ਤੋਂ ਜ਼ਿਆਦਾ ਕਾਂਗਰਸਮੈਨ ਸਿੱਖ ਕਾਕਸ ਦਾ ਹਿੱਸਾ ਨੇ। US ਕਾਂਗਰਸ ਦੇ ਵਿੱਚ ਸਿੱਖ ਕਾਕਸ 50 ਤੋਂ ਜ਼ਿਆਦਾ 50+, ਔਰ ਇਹ 5-6 ਸਾਲ ਤੋਂ ਸਿੱਖ ਕਾਕਸ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੀ ਹੈ। ਔਰ ਇਹ ਜਿਹੜੀ ਆਪਣੇ ਆਪ ਦੇ ਵਿੱਚ ਇਸ ਵੇਲੇ ਇੰਡੀਪੈਂਡੈਂਟ ਮਾਈਂਡਡ, ਔਰ ਤੁਹਾਨੂੰ ਪਤਾ ਸ਼ਾਇਦ ਨਾ ਹੋਏ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀ ਇੱਕ ਸਿੱਖ ਅਸੈਂਬਲੀ ਵੂਮਨ ਡਾਕਟਰ ਜਸਦੀਪ ਕੌਰ ਹੈ, ਉਹਨੇ ਕੈਲੀਫੋਰਨੀਆ ਦੇ ਦੋਨੋਂ ਹਾਊਸ ਵਿੱਚ, ਅਸੈਂਬਲੀ ਔਰ ਸੈਨੇਟ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਖਿਲਾਫ ਬਿੱਲ ਪਾਸ ਕਰਵਾਇਆ ਕਿ ਲਾ ਐਨਫੋਰਸਮੈਂਟ ਏਜੰਸੀਜ਼ ਨੂੰ, ਜਿਹੜੀਆਂ ਇੰਡੀਅਨ ਏਜੰਸੀਜ਼ ਔਰ ਉਹਨਾਂ ਦੀਆਂ ਪ੍ਰੋਕਸੀਜ਼ ਇੱਥੇ ਵੀ ਇੰਟਰਫੀਅਰ ਕਰਦੇ ਨੇ, ਉਹਨਾਂ ਨੂੰ ਕਿਵੇਂ ਨੱਥ ਪਾਈ ਜਾਏ। ਸੋ ਪੋਲੀਟੀਕਲੀ ਕੈਨੇਡਾ ਦੇ ਵਿੱਚ ਤੁਸੀਂ ਦੇਖਿਆ ਜਸਟਿਨ ਟਰੂਡੋ ਨੇ ਕਿਵੇਂ ਖੁੱਲ੍ਹ ਕੇ ਕਿਹਾ ਵੀ ਇੰਡੀਆ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਹੈ। ਕੈਨੇਡਾ ਦੀ ਪਾਰਲੀਮੈਂਟ 19-20 ਸਿੱਖ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਨੇ। UK ਦੇ ਵਿੱਚ 12 ਜਾਂ 13 ਮੈਂਬਰ ਪਾਰਲੀਮੈਂਟ ਸਿੱਖ ਨੇ। ਸੋ ਪੋਲੀਟੀਕਲੀ ਇਸ ਵੇਲੇ ਸਿੱਖ ਮੂਵਮੈਂਟ ਨੂੰ, ਬੇਸ਼ੱਕ ਭਾਰਤ ਨੇ ਪਿਛਲੇ 25-30 ਸਾਲ ਸਾਡੀ ਮੂਵਮੈਂਟ ਨੂੰ ਆਤੰਕਵਾਦ, ਅਲਗਾਵਵਾਦ, ਉਗਰਵਾਦ, ਪਾਕਿਸਤਾਨ ਦੀ ISI ਨਾਲ ਜੋੜਨ ਦਾ ਯਤਨ ਕੀਤਾ, ਪਰ ਹੁਣ ਤੁਸੀਂ ਈਵਨ ਮੀਡੀਆ ਕਵਰੇਜ, ਬਲੂਮਬਰਗ, ਵਾਸ਼ਿੰਗਟਨ ਪੋਸਟ, CNN ਔਰ ਇਹਨਾਂ ਸਾਰਿਆਂ ਨੂੰ ਦੇਖੋਗੇ, ਇਹ ਸਿੱਖ ਐਕਟਿਵਿਸਟ ਕਹਿਣਗੇ, ਖਾਲਿਸਤਾਨ ਐਕਟਿਵਿਸਟ ਕਹਿਣਗੇ। ਸੋ ਇਹ ਜਿਹੜਾ ਨੈਰੇਟਿਵ ਹੈ ਇਹ ਟੈਰਰਿਸਟ ਤੋਂ ਐਕਟਿਵਿਸਟ ਤੱਕ ਪਹੁੰਚ ਗਿਆ ਹੈ ਇੰਡੀਆ ਦੇ ਟਰਾਂਸਨੈਸ਼ਨਲ ਡਿਪਰੈਸ਼ਨ ਦੀ ਬਦੌਲਤ। ਔਰ ਅਸੀਂ ਹੋਪ ਕਰਦੇ ਹਾਂ ਕਿ 5 ਵਾਈਜ਼ ਕੰਟਰੀਜ਼ ਇਨ ਜਨਰਲ ਔਰ ਅਮਰੀਕਾ ਇਨ ਪਾਰਟਿਕੂਲਰ, ਜਿਸ ਅਮਰੀਕਾ ਦੇ ਟਰੰਪ ਨੇ ਮੋਦੀ ਨੂੰ ਆਪਣੇ ਗੋਡੇ ਥੱਲੇ ਧਰਿਆ ਹੋਇਆ, ਮੈਨੂੰ ਲੱਗਦਾ ਬਹੁਤ ਜਲਦੀ ਸਿੱਖ ਇਸ਼ੂ ਨੂੰ ਅਮਰੀਕਾ ਵੱਲੋਂ ਵੀ ਜਿਹੜਾ ਪਿੱਠ ਠੋਕੀ ਜਾਏਗੀ। ਜਿਵੇਂ ਪਾਕਿਸਤਾਨ ਦੇ ਨਾਲ ਆਲ ਆਫ ਏ ਸਡਨ ਯੂ ਟਰਨ ਵਜਿਆ ਰਿਲੇਸ਼ਨਸ਼ਿਪ ਦੇ ਵਿੱਚ, ਔਰ ਇਹ ਮੇਰਾ ਖਿਆਲ ਹੈ ਵੀ ਅਮਰੀਕਾ ਦੇ ਵੀ ਇੰਟਰਸਟ ਹੈ, ਕਿਉਂਕਿ ਭਾਰਤ ਦੀਆਂ ਲਾਇਲਟੀਜ਼ ਰੂਸ ਦੇ ਨਾਲ ਰਹੀਆਂ ਨੇ ਪਹਿਲੇ ਦਿਨ ਤੋਂ। ਇਹ ਸੈਟੇਲਾਈਟ ਸਟੇਟ ਰਿਹਾ ਸੋਵੀਅਤ ਯੂਨੀਅਨ ਦਾ, ਉਹੀ ਕੰਮ ਹੁਣ ਕਰਦੇ ਨੇ। ਜਦੋਂ ਟਰੰਪ ਕਹਿੰਦਾ ਕਿ ਯੂਕਰੇਨ ਵਾਰ ਇਜ਼ ਮੋਦੀਜ਼ ਵਾਰ, they are funding their war machinery। ਸੋ ਮੈਨੂੰ ਇਹ ਲੱਗਦਾ ਹੈ ਕਿ ਪਾਕਿਸਤਾਨ ਐਜ਼ ਏ ਸਿਕਿਉਰਿਟੀ ਸਟੇਟ ਜਿਹੜਾ ਜਿਸ ਨੂੰ ਅਮਰੀਕਾ ਨੇ ਰੈਕਗਨਾਈਜ਼ ਕੀਤਾ ਹੈ, ਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਐਜ਼ ਏ ਬਫਰ ਸਟੇਟ ਬਿਟਵੀਨ ਦੀਸ 3, ਇਹ ਜਮਨਾ ਪਾਰ ਜਾਣਗੇ ਜਿਹੜੇ ਗੰਗਾ ਜਮਨੀ ਤਹਿਜ਼ੀਬ ਵਾਲੇ ਨੇ। ਔਰ ਇਹ ਜਿਹੜਾ ਖਿੱਤਾ ਹੈ ਇਹਦੇ 'ਚ 8-10 ਵੱਖਰੇ ਮੁਲਕ ਬਣਨਗੇ, ਕਸ਼ਮੀਰ ਵੀ ਆਜ਼ਾਦ ਹੋਏਗਾ। ਔਰ ਮੈਂ ਦੱਸ ਰਿਹਾ, ਬਹੁਤ ਪਹਿਲਾਂ ਸਾਡੇ ਇੱਕ ਪਾਕਿਸਤਾਨੀ ਦੋਸਤ ਦਾਨੇਸ਼ਵਰ ਨੇ ਕਿਹਾ ਸੀ, ਰੋਡ ਫਰਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਖਾਲਿਸਤਾਨ ਦੀ ਆਜ਼ਾਦੀ ਦੇ ਨਾਲ ਹੀ ਕਸ਼ਮੀਰ ਦੀ ਆਜ਼ਾਦੀ ਵੀ ਜੁੜੀ ਹੋਈ ਹੈ। ਅਸੀਂ ਜੀ ਡਾਕਟਰ ਸਾਹਿਬ 10 ਮਈ ਤੋਂ ਜਿਸ ਤਰੀਕੇ ਦੇ ਨਾਲ ਇੰਡੀਆ ਨੂੰ ਇੱਕ ਇਬਰਤਨਾਕ ਸ਼ਿਕਸਤ ਹੋਈ ਹੈ, ਉਸ ਚੀਜ਼ ਦਾ ਤੁਹਾਡੀ ਮੂਵਮੈਂਟ 'ਤੇ ਕੀ ਅਸਰ ਹੋਇਆ?
ਇਹਦੇ 'ਚ ਐਡ ਕਰ ਲਓ। ਔਰ ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਇਹ ਇਸ ਵਕਤ ਖਿੱਤੇ ਦੇ ਵਿੱਚ ਚੇਂਜ ਹੋਈ ਹੈ, ਹਿੰਦੁਸਤਾਨ ਜਿਹੜਾ ਹੈ ਉਹ ਨੇਪਾਲ ਤੋਂ ਲੈ ਕੇ ਬੰਗਲਾਦੇਸ਼ ਤੋਂ ਲੈ ਕੇ ਪਾਕਿਸਤਾਨ ਨੂੰ ਡਿਕਟੇਟ ਕਰਨ ਦੀ ਕੋਸ਼ਿਸ਼ ਕਰਦਾ ਸੀ, ਹੁਣ ਖਿੱਤੇ ਦੇ ਵਿੱਚ ਇੰਡੀਆ ਦਾ ਉਹ ਰੋਲ ਨਹੀਂ ਰਿਹਾ। ਨਜ਼ਰ ਆ ਰਿਹਾ ਕਿ ਅੱਜ ਮੋਦੀ ਖੁਦ ਨਹੀਂ ਆਇਆ, ਹਾਲਾਂਕਿ ਮੋਦੀ ਤੇ ਇੱਥੇ ਹਮੇਸ਼ਾ ਬੜੇ ਸ਼ੌਕ ਲਾਉਂਦਾ ਸੀ, ਲੇਕਿਨ ਨਹੀਂ ਆਇਆ। ਤੁਸੀਂ ਇਸ ਖਿੱਤੇ ਦੇ ਵਿੱਚ ਤਬਦੀਲੀ ਜਿਹੜੀ ਹੈ ਉਹ ਤੁਹਾਡੀ ਇਸ ਤਹਿਰੀਕ ਤੇ ਕਿੰਨਾ ਅਸਰਅੰਦਾਜ਼ ਹੋ ਸਕਦੀ ਹੈ? ਦੇਖੋ 7, 8, 9, 10 ਮਈ ਜਿਹੜੀ ਡਰੋਨ ਔਰ ਮਿਸਾਈਲ ਵਾਰਫੇਅਰ ਹੋਈ, ਇੰਡੀਆ ਨੇ ਫਾਲਸ ਫਲੈਗ ਆਪਰੇਸ਼ਨ ਕੀਤਾ ਪਹਿਲਗਾਮ 'ਚ, ਖੁਦ ਹੀ ਅਟੈਕ ਕਰਨ ਤੱਕ ਗਏ। ਮੈਂ ਸਮਝਦਾ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਅਰਸ਼ ਤੋਂ ਫਰਸ਼ ਤੇ ਸੁੱਟ ਦੇਣਾ। ਇੰਡੀਆ ਦੀ ਕ੍ਰੈਡੀਬਿਲਿਟੀ ਐਜ਼ ਏ ਮਿਲਟਰੀ ਪਾਵਰ ਵੀ ਪਾਕਿਸਤਾਨ ਦਾ ਉਭਾਰ ਹੋਇਆ। ਔਰ ਅਸੀਂ ਇਹ ਦੇਖਦੇ ਹਾਂ ਕਿ ਉਹ ਸਾਊਦੀ ਅਰੇਬੀਆ ਦੇ ਨਾਲ ਪੈਕਟ ਹੋਏ, ਇਸਲਾਮਿਕ ਵਰਲਡ 'ਚ ਹੋਏ, ਔਰ ਵਿਦਨ 4 ਵੀਕਸ ਪ੍ਰੈਜ਼ੀਡੈਂਟ ਟਰੰਪ ਨੇ ਫੀਲਡ ਮਾਰਸ਼ਲ ਆਸਮ ਮੁਨੀਰ ਨੂੰ ਸਪੈਸ਼ਲ ਲੰਚ ਹੋਣ ਦੇ ਉੱਤੇ ਸੱਦਿਆ। ਸੋ ਮੈਂ ਸਮਝਦਾ ਵੀ ਭਾਰਤ ਦਾ ਕਮਜ਼ੋਰ ਹੋਣਾ ਇਹ ਸਾਡੀ ਮੂਵਮੈਂਟ ਨੂੰ ਇਹਨੇ ਸਟਰੈਂਥਨ ਕੀਤਾ। ਉਹ ਖਾਲਿਸਤਾਨ ਦੀ ਹੋਏ, ਕਸ਼ਮੀਰ ਦੀ ਹੋਏ, ਮਨੀਪੁਰ ਵਾਲੇ ਵੀ ਵਾਪਸ ਖਲੋ ਗਏ ਨੇ, ਤੇ ਹੁਣ ਤਾਂ ਲਦਾਖ ਵਾਲੇ ਜਿਹੜੇ ਬੁੱਧਮ ਸ਼ਰਣਮ ਗੱਛਾਮੀ ਕਹਿਣ ਵਾਲੇ ਸੀ, ਅਹਿੰਸਾ ਵਾਲੇ, ਉਹ ਵੀ ਖਲੋ ਗਏ ਨੇ। ਸੋ ਬਹੁਤ ਜਲਦੀ ਇਹ ਸਾਰੀਆਂ ਤਹਿਰੀਕਾਂ ਬਿਲਕੁਲ ਹੋਰ ਹਾਈਟ ਵੱਲ ਜਾਣਗੀਆਂ ਔਰ ਭਾਰਤ ਦਾ ਹਸ਼ਰ ਉਹੀ ਹੋਏਗਾ ਜੋ ਸੋਵੀਅਤ ਯੂਨੀਅਨ ਦਾ ਹੋਇਆ, ਜੋ ਯੂਗੋਸਲਾਵੀਆ ਦਾ ਹੋਇਆ, ਕਿਉਂਕਿ ਉਹਨਾਂ ਵਾਂਗ ਇਹ ਵੀ ਇੱਕ ਆਰਟੀਫੀਸ਼ੀਅਲ ਯੂਨੀਅਨ ਹੈ। ਕਦੇ ਹਿਸਟਰੀ 'ਚ ਇੱਕ ਆਪਣੇ ਆਪ ਨੂੰ ਐਵੇਂ ਅਖੰਡ ਭਾਰਤ ਕਰਦੇ ਨੇ। ਕਦੇ ਵੀ ਭਾਰਤ ਜਿਹੜਾ ਹੈ ਉਹ ਇਸ ਲੈਵਲ ਤੇ ਉਹ ਗੰਗਾ ਜਮਨਾ ਦੇ ਵਿਚਾਲੇ ਇਹਨਾਂ ਦੀ ਰਹੀ ਹੈ ਸਾਰੀ ਰਾਜਧਾਨੀ, ਉੱਥੋਂ ਤੱਕ ਹੀ ਰਹਿਣਗੇ। ਅੱਛਾ ਜੀ, ਮੈਂ ਇੱਕ ਤੇ ਪਾਕਿਸਤਾਨ ਦੇ ਹੋਣ ਨਾਤੇ, ਪੰਜਾਬੀ ਹੋਣ ਦੇ ਨਾਤੇ, ਦੂਜਾ ਕਿਉਂਕਿ ਮੇਰਾ ਤਲਕ ਨਨਕਾਣਾ ਸਾਹਿਬ ਨਾਲ ਵਾ। ਨਨਕਾਣਾ ਸਾਹਿਬ ਜਿਹੜਾ ਵਾ ਉਹ ਸਾਡੇ ਬਾਬਾ ਗੁਰੂ ਨਾਨਕ ਜੀ, ਅਸੀਂ ਜਦੋਂ ਜਾਂਦੇ ਆ, ਅਸੀਂ ਤੁਹਾਡੇ ਜਦੋਂ ਯਾਤਰੀ ਆਉਂਦੇ ਨੇ ਬੜਾ ਪਿਆਰ ਤੇ ਮੁਹੱਬਤ। ਮੇਰਾ ਇੱਕ ਮੈਸੇਜ ਵੀ ਹੈ ਸਾਰੇ ਪਾਕਿਸਤਾਨ ਵੱਲੋਂ, ਪੂਰੇ ਪਾਕਿਸਤਾਨ ਦੀ ਆਬਾਦੀ ਵੱਲੋਂ, ਖਾਸ ਤੌਰ ਤੇ ਜਿਹੜੇ ਸਾਡੇ ਸਿੱਖ ਭਰਾ ਨੇ, ਅਸੀਂ ਪੰਜਾਬੀ ਭਰਾ, ਅਸੀਂ ਇੰਤਜ਼ਾਰ ਕਰ ਰਹੇ ਹਾਂ ਉਹ ਦਿਨ ਕਦੋਂ ਆਵੇ ਜਦੋਂ ਅਸੀਂ ਲਾਹੌਰੋਂ ਉੱਠੀਏ ਤੇ ਅੰਮ੍ਰਿਤਸਰ ਨਾਸ਼ਤਾ ਕਰਕੇ ਆਈਏ, ਤੇ ਜਦੋਂ ਅੰਮ੍ਰਿਤਸਰ ਵਾਲੇ ਕਹਿਣ ਕਿ ਯਾਰ ਲਾਹੌਰੋਂ ਸ਼ਾਮ ਦਾ ਖਾਣਾ ਖਾ ਕੇ ਰਾਤ ਨੂੰ ਵਾਪਸ ਆਈਏ। ਗਵਾਲ ਮੰਡੀ ਜਾ ਕੇ ਆਈ ਹੈ ਅਸੀਂ ਤੁਹਾਡੇ ਅਸੀਂ ਫੂਡ ਸਟਰੀਟ ਆ ਕੇ ਜਾਓ, ਸਾਡਾ ਇਦਾਂ ਹੀ ਆਣ ਜਾਣਾ ਹੋਵੇ, ਸਾਡੇ ਬਾਰਡਰ ਹੀ ਕੋਈ ਨਾ ਹੋਣ, ਕਿਉਂਕਿ ਸਾਡਾ ਤੇ ਪਿਆਰ ਤੇ ਮੁਹੱਬਤ ਹੀ ਇਦਾਂ ਦਾ ਵਾ। ਔਰ ਇਹੀ ਕਾਇਦੇ ਆਜ਼ਮ ਦਾ ਡ੍ਰੀਮ ਸੀ ਕਿ ਭਾਰਤ ਪਾਕਿਸਤਾਨ ਵਿਚਾਲੇ ਸਬੰਧ ਅਮਰੀਕਾ ਕੈਨੇਡਾ ਵਾਂਗ ਹੋਣ, ਲੇਕਿਨ ਇੰਡੀਆ ਨੇ ਨਾ ਕਦੇ ਮੁਸਲਮਾਨਾਂ ਨੂੰ ਕਬੂਲ ਕੀਤਾ ਨਾ ਪਾਕਿਸਤਾਨ ਨੂੰ ਕੀਤਾ। ਸਿੱਖਾਂ ਦੇ ਨਾਲ ਖਾਲਿਸਤਾਨ ਮੁਲਕ ਸੱਚਮੁੱਚ ਉਹੀ ਰਿਲੇਸ਼ਨਸ ਹੋਣਗੇ ਜਿਹੜੇ ਅਮਰੀਕਾ ਕੈਨੇਡਾ ਦੇ ਨੇ। ਔਰ ਅਸੀਂ ਤੁਹਾਡੇ ਵੀ ਸ਼ੁਕਰਗੁਜ਼ਾਰ ਹਾਂ ਕਿ ਜਦੋਂ ਤੁਹਾਡੀ ਸਾਡੀ ਜੰਗ ਲੱਗਦੀ ਹੈ ਤੇ ਤੁਸੀਂ ਜਿਸ ਤਰ੍ਹਾਂ ਸਰਦਾਰ ਨਾਲ ਸਾਡੇ ਖਲੋ ਜਾਂਦੇ ਹੋ, ਇਹ ਵੀ ਬੜੀ ਗੱਲ ਹੈ। ਇੱਕ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ, ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ। ਉਹ ਦਿਨ ਆਏਗਾ ਜਦੋਂ ਅਸੀਂ ਵੀ ਇਹੀ ਨਾਰਾ ਮਾਰ ਰਹੇ ਹੋਵਾਂਗੇ, ਬਲਕਿ ਨਾਰਾ ਤਬਦੀਲ ਹੋ ਜਾਏਗਾ ਕਿ ਖਾਲਿਸਤਾਨ ਬਣ ਚੁੱਕਿਆ ਹੈ। ਖਾਲਿਸਤਾਨ ਦੀਆਂ ਅੰਬੈਸੀਆਂ ਪੂਰੀ ਦੁਨੀਆ 'ਚ ਬਣਨਗੀਆਂ, ਲਾਹੌਰ 'ਚ ਸਫਾਰਤਖਾਨੇ ਬਣਨਗੇ, ਆਉਣ ਜਾਣ ਵਾਧੂ ਹੋਏਗਾ। ਸਾਡੀਆਂ ਦੁਆਵਾਂ ਤੁਹਾਡੇ ਨਾਲ। ਬਹੁਤ ਬਹੁਤ ਨਵਾਜ਼ਿਸ਼। ਅਮਰਜੀਤ ਸਾਹਿਬ ਨੇ ਜੀ, ਜਿਹੜੇ ਕਿ ਰੂਹੇ ਰਵਾਂ ਨੇ ਖਾਲਿਸਤਾਨ ਤਹਿਰੀਕ ਦੇ, ਜਿਸ ਤਰ੍ਹਾਂ ਉਹਨਾਂ ਦੱਸਿਆ ਕਿ ਜ਼ੁਲਮੋ ਸਿਤਮ ਹੋ ਰਿਹਾ ਹੈ, ਔਰ ਜਿਸ ਤਰ੍ਹਾਂ ਤਹਿਰੀਕੇ ਜਿਹੜੀ ਖਾਲਿਸਤਾਨ ਹੈ ਇਹਦੇ ਵੱਡੇ ਲੀਡਰਾਂ ਨੂੰ ਹਿੰਦੁਸਤਾਨ ਮੁਲਕੋਂ ਬਾਹਰ ਕਰ ਰਿਹਾ ਹੈ, ਇਹ ਖੁੱਲੀ ਬਦਮਾਸ਼ੀ ਹੈ। ਇਹ ਜ਼ਿਆਦਾ ਚੱਲ ਨਹੀਂ ਸਕਦੀ। ਜਿਸ ਤਰ੍ਹਾਂ ਪਾਕਿਸਤਾਨ ਨੇ ਹਿੰਦੁਸਤਾਨ ਨਾਲ ਕੀਤਾ, ਮੇਰਾ ਖਿਆਲ ਹੈ ਕਿ ਇਹ ਬਹੁਤ ਜਲਦ ਖਾਲਿਸਤਾਨ ਵੀ ਬਣਨ ਜਾ ਰਿਹਾ ਔਰ ਕਸ਼ਮੀਰ ਵੀ ਆਜ਼ਾਦ ਹੋਣ ਜਾ ਰਿਹਾ, ਔਰ ਦੂਸਰੇ ਜਿੱਥੇ ਤੇ ਜ਼ੁਲਮ ਹੋਣੇ ਨੇ ਉੱਥੋਂ ਵੀ ਨਰਿੰਦਰ ਮੋਦੀ ਦਾ ਇਹ ਜਿਹੜਾ ਇਹ ਬਦਮਾਸ਼ੀ ਹੈ ਜਲਦ ਖਤਮ ਹੋਣ ਵਾਲੀ ਹੈ।